ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਜਨਮ ਦਿਨ ਦੀਆਂ ਤਕਰੀਬਾਤ ਨਨਕਾਣਾ ਸਾਹਿਬ ਵਿੱਚ 3 ਦਿਨ ਜਾਰੀ ਰਹੀਆਂ, ਜਿਨ੍ਹਾਂ ਵਿੱਚ ਪੂਰੀ ਦੁਨੀਆ ਤੋਂ ਸਿੱਖ ਯਾਤਰੀ ਸ਼ਰੀਕ ਹੋਏ। ਜੀ ਅਸੀਂ ਅੰਬਾਲੇ ਤੋਂ ਆਏ ਹਾਂ ਜੀ। ਮੇਰਾ ਨਾਮ ਦਰਸ਼ਨ ਕੌਰ ਹੈ ਜੀ। ਮੇਰਾ ਨਾਮ ਕੁਵਰਦੀਪ ਸਿੰਘ ਹੈ ਜੀ। ਕਿੱਥੋਂ ਆਏ ਹੋ? ਕੈਲੀਫੋਰਨੀਆ ਤੋਂ। ਅੱਛਾ, ਕੈਲੀਫੋਰਨੀਆ ਤੋਂ। ਅਸੀਂ ਇੰਡੀਆ ਚੋਂ ਆਏ ਆ, ਹਰਿਆਣੇ ਚੋਂ, ਕਰਨਾਲ ਡਿਸਟ੍ਰਿਕਟ ਚੋਂ। ਬਹੁਤ ਅੱਛਾ ਲੱਗਦਾ, ਬੜਾ ਦਿਲ ਲੱਗਦਾ, ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਪਾਕਿਸਤਾਨ ਚ ਆਏ ਆ ਜਾਂ ਅਸੀਂ ਇੰਡੀਆ। ਮੈਂ ਬਠਿੰਡੇ ਨੂੰ ਬਿਲੋਂਗ ਕਰਦਾ, ਚੜ੍ਹਦਾ ਪੰਜਾਬ, ਹਰਪਾਲ ਸਿੰਘ ਖਾਰਾ ਐਡਵੋਕੇਟ ਆ ਮੈਂ, ਤੇ ਦੂਸਰੀ ਵਾਰ ਮੈਂ ਇੱਥੇ ਨਨਕਾਣਾ ਸਾਹਿਬ ਆਇਆ, ਬੜਾ ਵਧੀਆ ਲੱਗਿਆ। ਮੇਰਾ ਨਾਮ ਜਤਿੰਦਰ ਸਿੰਘ ਜੀ। ਤੁਹਾਡਾ ਜੀ? ਜਸਬੀਰ ਕੌਰ। ਭਾਬੀ? ਹਾਂਜੀ। ਜ਼ਬਰਦਸਤ ਜੀ। ਔਰ ਇਹ ਬੱਚੇ ਨੇ? ਹਾਂਜੀ ਬੱਚੇ। ਅੱਛਾ ਜੀ। ਮੈਂ ਬਲਦੇਵ ਸਿੰਘ ਬੋਲਦਾ ਜੀ। ਪੰਜਾਬ ਚੋਂ ਆਏ ਆ, ਇੰਡੀਆ ਚੋਂ। ਤਾਂ ਸਾਡੇ ਜਿਹੜੇ ਪੁਰਖੇ ਸੀ, ਸਾਡੇ ਦਾਦੇ ਸੀਗੇ, ਸਾਡਾ ਬਜ਼ੁਰਗ ਸੀਗਾ, ਦਾਦੇ ਸਾਡੇ ਦੀ 42-45 ਸਾਲ ਦੀ ਉਮਰ ਸੀਗੀ। ਉਹ ਇੱਥੋਂ ਮਿੰਟ ਕੁਮਰੀ ਜ਼ਿਲ੍ਹੇ ਚੋਂ ਅਕਾੜਾ ਤਹਿਸੀਲ ਟੋਡਰ ਪਿੰਡ ਚ ਉੱਠ ਕੇ ਗਏ ਨੇ। ਮੇਰਾ ਨਾਮ ਕੁਲਵੰਤ ਸਿੰਘ ਹੈ ਜੀ। ਅਸੀਂ ਜ਼ਿਲ੍ਹਾ ਬਠਿੰਡਾ, ਲਹਿੰਦੇ ਪੰਜਾਬ ਦੇ ਵਿੱਚੋਂ, ਅਸੀਂ ਇੰਡੀਆ ਦੇ ਵਿੱਚੋਂ ਆਏ ਹਾਂ। ਤਖਤ ਸ੍ਰੀ ਦਮਦਮਾ ਸਾਹਿਬ ਤੋਂ ਅਸੀਂ ਨੂੰ ਬਿਲੋਂਗ ਕਰਦੇ ਹਾਂ ਅਸੀਂ। ਹਾਂਜੀ ਹਾਂਜੀ। ਮੇਰਾ ਨਾਮ ਮਾਲਵਿੰਦਰ ਸਿੰਘ ਸਿੱਧੂ, ਪਟਿਆਲੇ ਤੋਂ ਹੈ ਜੀ। ਤੇ ਚੜ੍ਹਦਾ ਪੰਜਾਬ ਜਿਹਨੂੰ ਤੁਸੀਂ ਕਹਿ ਦਿੰਦੇ ਹੋ, ਤੇ ਜਿਹੜਾ ਇੱਥੇ ਲਹਿੰਦੇ ਪੰਜਾਬ ਵੱਲ ਆਏ ਆ, ਇਹ ਵੀ ਉਹੀ ਪੰਜਾਬ ਹੈ ਜਿਹੜਾ ਸਾਡਾ ਪੰਜਾਬ ਹੈ। ਫਰਕ ਕੋਈ ਨਹੀਂ, ਬੋਲੀ ਵੀ ਮਿੱਠੀ, ਉਹ ਸਾਡੇ ਨਾਲੋਂ ਜ਼ਿਆਦਾ ਮਿੱਠੀ ਬੋਲੀ ਤੁਹਾਡੀ। ਪਹਿਲੇ ਦਿਨ ਹੀ 500 ਕਮਰਾ ਭਰ ਗਿਆ ਤੇ ਲੋਕਾਂ ਨੇ ਬਰਾਂਡਿਆਂ ਤੇ ਵਿਹੜਿਆਂ ਵਿੱਚ ਬਿਸਤਰੇ ਪਾ ਲਏ। ਲੋਕਾਂ ਦਾ ਆਖਣਾ ਸੀ, ਸਾਨੂੰ ਬਾਬੇ ਦੇ ਦਰ ਤੇ ਰਹਿਣ ਨੂੰ ਥਾਂ ਲੱਭ ਜਾਵੇ, ਇਹੀ ਬਹੁਤ ਆ। बाबा का दर्शन करना जगह कहीं भी मिले परवाह नहीं है, सुकून है, बहुत सुकून है। हुकूमत के हिसाब से बहुत सुकून है हमारे। हाँ, कमरा मिलता है नहीं मिलता, हम गुजारा कर लेते हैं। कभी बरांडे पे सो जाते हैं, कभी कहाँ पे, हम बस गुजारा कर देते हैं। ये होता है कि बाबा गुरु नानक का दर्शन हो जाता है, बस हमें यही खुशी है कि हमारे को बुलाता है। 1 साल बाद हम आते हैं इधर, बहुत खुशी होती है। ਗੁਰਦੁਆਰਾ ਸਾਹਿਬ ਵਿੱਚ ਕੀਰਤਨ ਸੁਣਨ ਵਾਲਿਆਂ ਦਾ ਰਸ਼ ਸੀ ਤੇ ਮੱਥਾ ਟੇਕਣ ਵਾਲਿਆਂ ਦੀਆਂ ਵੀ ਕਤਾਰਾਂ ਲੱਗੀਆਂ ਹੋਈਆਂ ਸੀ। ਇੱਕ ਪਾਸੇ ਗੁਰਦੁਆਰਾ ਸਾਹਿਬ ਦੇ ਅੰਦਰ ਰਸ਼ ਸੀ ਤੇ ਦੂਜੇ ਪਾਸੇ ਜਗਮਗ ਕਰਦੇ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਪੈਰ ਰੱਖਣ ਦਾ ਥਾਂ ਨਹੀਂ ਸੀ। ਲੰਗਰ ਹਾਲ ਦੇ ਬਾਹਰ ਪ੍ਰਸ਼ਾਦ ਦਾ ਪੂਰਾ ਬਾਜ਼ਾਰ ਸਜਿਆ ਹੋਇਆ ਸੀ, ਜਿੱਥੇ ਹਰ ਕੋਈ ਸੇਵਾ ਕਰਨ ਲਈ ਆਪਣੀ ਵਾਰੀ ਦੀ ਉਡੀਕ ਵਿੱਚ ਹੁੰਦਾ ਹੈ। गुरुद्वारा बाबा नानक शाह का मेला है, तो हम अपनी मर्जी से यहाँ सेवा कर रहे हैं। यहाँ हर साल मेला लगता है ताकि बाबा जन के जहाँ जो सेवा करते हैं उनकी सारी मुरादें पूरी हो सके। अच्छा, ਦੁੱਧ ਪੱਤੀ ਹੈਗੀ ਹੈ ਸਾਰੀ, ਔਰ ਇਹਦੇ ਪਾਣੀ ਜਿਹੜੇ ਬਿਲਕੁਲ ਮਲਮੂਲ ਹੀ ਪੈਂਦਾ ਆ। ਅੱਛਾ। ਤੇ ਸਾਰੀ ਦੁੱਧ ਤੇ ਪੱਤੀ ਹੈਗੀ ਹੈ ਬਸ। ये सेवा हम कर रहे हैं, इधर सिख यात्री आए हैं और बाबा जी की खुशी ਵਿੱਚ ये सारे लंगर चल रहे हैं और हम खुश हैं, हम सेवा कर रहे हैं और लोग बस आते हैं। ਨਨਕਾਣਾ ਬਾਜ਼ਾਰ ਦੀਆਂ ਰੌਣਕਾਂ ਵੀ ਵੱਧ ਗਈਆਂ ਸੀ। ਪੂਰੀ ਦੁਨੀਆ ਤੋਂ ਆਏ ਯਾਤਰੀ ਆਪਣੇ ਰਿਸ਼ਤੇਦਾਰਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਵਿੱਚ ਲੱਗੇ ਹੋਏ ਸੀ ਤੇ ਬੰਦੇ ਵਿਚਾਰੇ ਆਪਣੀਆਂ ਘਰਵਾਲੀਆਂ ਦੇ ਮੂੰਹ ਵੱਲ ਦੇਖ ਰਹੇ ਸੀ ਕਿ ਕਦੋਂ ਸ਼ਾਪਿੰਗ ਤੋਂ ਬਸ ਕਰਦੀ ਏ। ਐਸੇ 5 ਬੀਬੀਆਂ ਨੇ, ਮੈਂ ਇਕੱਲਾ ਆ, ਬਾਕੀਆਂ ਦੇ ਵੀਜ਼ੇ ਨਹੀਂ ਲੱਗੇ। ਹੁਣ ਉਹਨਾਂ ਅਰਦਾਸ ਕਰਾਂਗੇ ਬਾਬੇ ਨਾਨਕ ਨੂੰ ਅਗਲੀ ਵਾਰੀ ਉਹਨਾਂ ਨੂੰ ਲੈ ਕੇ ਆਈਏ। ਨਹੀਂ ਤੇ ਹੁਣ ਪੰਜਾਂ ਦੀ ਸ਼ਾਪਿੰਗ ਜਿਹੜੀ ਆ ਤੁਸੀਂ ਕਰਾਉਂਦੇ ਫਿਰ ਰਹੇ ਹੋ ਸਾਰਿਆਂ ਨੂੰ? ਇਹ ਕਰਾਉਣੀ ਪੈਣੀ ਹੈ, ਜੇ ਨਾ ਕਰਾਵਾਂਗੇ ਤਾਂ ਵੇਖ ਲਓ, ਨਾਲੇ ਬੀਬੀ ਹੈ ਨਾਲ, ਉਹਦੀ ਮਾਂ ਵੀ ਹੈ। ਤੇ ਕੁਝ ਲਿਆ ਵੀ ਹੈ ਇੱਥੋਂ? ਹਾਂਜੀ,
थोड़ा बहुत, शॉपिंग तो इतनी कुछ होती नहीं है, बाकी बस एंजॉय कर रहे हैं काफ़ी। ਐਂ ਜੇ ਡਬਲ ਕੰਮ ਹੋ ਗਿਆ ਨਾ। ਇਹ ਗੱਲ ਤੇ ਸਹੀ ਹੈ। ਹਾਂ ਤਾਂ ਫਿਰ ਬਰਾਬਰ ਜਿਹਾ ਹੀ ਕੰਮ ਹੈ ਸਾਰੇ। ਨਹੀਂ ਤੇ ਫਿਰ ਨਾਲ ਆਪਣੀ ਮਾਂ ਵੀ ਆ, ਸਾਰਿਆਂ ਲਈ ਬਰਾਬਰ ਲੈ ਕੇ ਜਾਣਾ ਪੈਣਾ। ਜੇ ਕੁਝ ਉਧਰ ਵੱਧ ਹੋ ਗਿਆ ਤਾਂ ਉਹਨੇ ਕਹਿਣਾ ਨਹੀਂ ਉਹ ਚੱਲਦੀ ਰਹਿੰਦੀ ਆ ਆਪਸ ਚ ਤੂੰ ਮੈਂ ਵੀ ਮਾੜਾ ਜਿਹਾ। ਹੁਣ ਮੈਂ ਤੇਰੇ ਵਾਲੀ ਮਾਂ ਢਿੱਲੀ ਜ਼ਿਆਦਾ ਹੋ ਗਈ, ਤੇਰੇ ਮੇਰੇ ਵਾਲੀ ਢਿੱਲੀ ਜ਼ਿਆਦਾ, ਤੇ ਮੈਂ ਕਿਹਾ ਤੂੰ ਆਪਣੇ ਵਾਲੀ ਨੂੰ ਸਾਂਭ, ਮੈਂ ਆਪਣੇ ਵਾਲੀ ਨੂੰ ਸਾਂਭ ਲਿਆ। यहाँ तो मुझे सब पसंद आ रहा है, कुछ कड़े लेंगे, कुछ गुरु साहिबान की भी अच्छी लग रही हैं। सतनाम वाहेगुरु एक ओंकार खालसा बने हुए हैं, जो रीजनेबल ये देंगे हम ले लेंगे। हाँ यार ये आप मैंने अभी तक कुछ ही नहीं पसंद किया है, बस अब करूँगी पसंद। तो भाई काफ़ी चीज़ें गिफ्ट हैं, बहुत से आगे मिलते हैं, कपड़े भी हैं, जैसे पम्पीस वगैरह भी है। अच्छा ਤੁਸੀਂ ਇਕੱਲਾ ਆਪਣੇ ਲਈ ਲੈਣਾ ਵਾ ਕਿ ਬਾਕੀ ਆਪਣੀ ਸਾਰਿਆਂ ਲਈ ਜਿੰਨੇ ਵੀ ਹਾਂਜੀ ਘਰ ਮੈਂਬਰ ਸਭ ਲਈ ਕੁਛ ਨਾ ਕੁਛ ਲੈ ਕੇ ਜਾਵਾਂਗੇ, ਜੋ ਵੀ ਹਾਂਜੀ ਸਾਨੂੰ ਵਧੀਆ ਸਾਡੀ ਲੱਗਿਆ। ਕੋਸ਼ਿਸ਼ ਹੈ ਵੀ ਲਾਹੌਰ ਤੋਂ ਲਈਏ। ਅੱਛਾ ਦੱਸੋ ਕਿ ਕਦੀ ਇਹਨਾਂ ਨੇ ਰੋਕਿਆ ਤੇ ਨਹੀਂ ਕੁਝ ਲੈਣ? ਨਹੀਂ ਜੀ ਨਹੀਂ, ਨਹੀਂ ਰੋਕਿਆ। ਪੈਸੇ ਇਹਦੇ ਕੋਲ ਨੇ। ਅੱਛਾ ਮੈਂ ਤਾਂ ਮੰਗ ਇਹਨੇ ਪਹਿਲਾਂ ਘਰੋਂ ਚੱਲਣ ਲੱਗਿਆ, ਪਹਿਲਾਂ ਮੈਨੂੰ ਪੈਸੇ ਫੜਾਓ, ਪੈਸੇ ਫੜਾਤੇ ਮੈਂ ਹੁਣ ਮੰਗ ਕੇ ਸਾਰਦੇ ਪਏ। 19 ਨਵੰਬਰ ਵਾਲੇ ਦਿਨ ਨਗਰ ਕੀਰਤਨ ਦਾ ਵੇਲਾ ਆਇਆ ਤੇ ਹਰ ਬੰਦਾ ਸਭ ਕੁਝ ਛੱਡ ਕੇ ਪਾਲਕੀ ਸਾਹਿਬ ਦੇ ਕੋਲ ਅੱਪੜ ਗਿਆ। ਬਾਬਾ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬਾਹਰਲੇ ਸਿੱਖ ਯਾਤਰੀਆਂ ਲਈ ਤੇ ਵੱਡਾ ਮੌਕਾ ਹੁੰਦਾ ਹੀ ਏ, ਜਿਸ ਵਿੱਚ ਉਹ ਆਪਣੇ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਮਿਲ ਲੈਂਦੇ ਆ, ਤੇ ਦੂਜੇ ਪਾਸੇ ਪਾਕਿਸਤਾਨੀ ਹਿੰਦੂਆਂ ਲਈ ਵੀ ਇਹ ਬਹੁਤ ਅਹਿਮ ਆ। इसे ਲਈ ਤੇ ਉਹ ਇਹਦੇ ਮੁੱਕਣ ਤੇ ਉਦਾਸ ਹੋ ਜਾਂਦੇ ਆ। क्योंकि हम जो भी सिंधी हैं, जो सिंध साइड से आए हैं ना, वो सब गुरु बाबा नानक शाह को मानते हैं। और ਸਾਰੀ ਦੁਨੀਆ ਤੇ ਉਚੇਚੇ ਤੌਰ ਇੰਡੀਆ ਤੋਂ ਆਏ ਯਾਤਰੀਆਂ ਦੀ ਮੰਗ ਆ ਭਈ ਪਿਲਗ੍ਰਮ ਵੀਜ਼ਾ 10 ਤੋਂ ਵਧਾ ਕੇ 15 ਦਿਨ ਕੀਤਾ ਜਾਵੇ। 10 ਦਿਨਾਂ ਵਿੱਚ ਤੇ ਉਹਨਾਂ ਦਾ ਚਾਅ ਵੀ ਨਹੀਂ ਲੱਥਦਾ ਤੇ ਵੀਜ਼ਾ ਮੁੱਕ ਜਾਂਦਾ ਏ।